ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ, ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 28 ਜੂਨ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਕ੍ਰਿਸਚੀਅਨ ਸਾਇੰਸ। ਸੁਨਹਿਰੀ ਮਤਨ ਯੋਹੰਨਾ। ਤੇ ਸੱਚਾਈ ਤੋਂ ਵਾਕਫ ਹੋਵੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਜਵਾਬੀ ਪੜ੍ਹਾਈ। ਜ਼ਬੂਰ ਯਸਾਇਆ। ਰੱਬ ਸਾਡੇ ਉੱਤੇ ਰਹਿਮ ਕਰੇ ਤੇ ਸਾਨੂੰ ਬਰਕਤ ਦੇਵੇ ਤੇ ਆਪਣੇ ਮੁਖੜੇ ਨੂੰ ਸਾਡੇ ਉੱਤੇ ਚਮਕਾਵੇ, ਤਾਂ ਜੋ ਤੇਰੀ ਰਾਹ ਧਰਤੀ ਉੱਤੇ ਜ਼ਾਹਰ ਹੋ ਜਾਵੇ ਤੇ ਤੇਰੀ ਮੁਕਤੀ ਸਾਰੀਆਂ ਕੌਮਾਂ ਉੱਤੇ। ਐ ਰੱਬਾ, ਲੋਕੀ ਤੇਰੀ ਤਾਰੀਫ ਕਰਨ, ਸਾਰੇ ਲੋਕੀ ਤੇਰੀ ਤਾਰੀਫ ਕਰਨ। ਉਮਤਾਂ ਖੁਸ਼ ਹੋਣ ਤੇ ਖੁਸ਼ੀ ਨਾਲ ਲਲਕਾਰਨ, ਕਿਉਂ ਜੇ ਤੂੰ ਰਾਸਤੀ ਨਾਲ ਲੋਕਾਂ ਦੀ ਅਦਾਲਤ ਕਰੇਗਾ ਤੇ ਧਰਤੀ ਦੀਆਂ ਉਮਤਾਂ ਉੱਤੇ ਹਕੂਮਤ ਕਰੇਗਾ। ਧਰਤੀ ਨੇ ਆਪਣੀ ਪੈਦਾਵਾਰ ਦੇ ਛੱਡੀ। ਰੱਬ ਯਾਨੀ ਸਾਡਾ ਰੱਬ ਸਾਨੂੰ ਬਰਕਤ ਦੇਵੇਗਾ। ਵੇਖੋ ਮੇਰਾ ਖਾਦਮ ਜਿਹਨੂੰ ਮੈਂ ਸੰਭਾਲਦਾ ਵਾਂ, ਮੇਰਾ ਬਰਗਜ਼ੀਦਾ ਜਿਹਦੇ ਤੋਂ ਮੇਰਾ ਦਿਲ ਖੁਸ਼ ਹੁੰਦਾ ਏ। ਮੈਂ ਆਪਣੀ ਰੂਹ ਉਹਦੇ ਉੱਤੇ ਪਾਈ। ਉਹ ਕੌਮਾਂ ਵਿੱਚ ਅਦਾਲਤ ਜਾਰੀ ਕਰੇਗਾ। ਉਹ ਮੰਦਾ ਨਾ ਹੋਵੇਗਾ ਤੇ ਹਿੰਮਤ ਨਾ ਹਾਰੇਗਾ, ਜਦੋਂ ਤੀਕਰ ਪਈ ਅਦਾਲਤ ਨੂੰ ਧਰਤੀ ਉੱਤੇ ਕਾਇਮ ਨਾ ਕਰ ਲਵੇ। ਜਜ਼ੀਰੇ ਉਹਦੀ ਸ਼ਰੀਅਤ ਦੀ ਉਡੀਕ ਕਰਨਗੇ। ਦਰਸੀਵਾਜ਼ ਬਾਈਬਲ ਵਿੱਚੋਂ ਯਸਾਇਆ। ਐ ਲੋਕੋ ਜਿਹੜੇ ਸੱਚਾਈ ਮਗਰ ਟੁਰਦੇ ਹੋ ਤੇ ਜਿਹੜੇ ਖੁਦਾਵੰਦ ਦੇ ਜੋਯਾਨ ਹੋ, ਮੇਰੀ ਸੁਣੋ। ਐਸ ਚਟਾਨ ਉੱਤੇ ਜਿਹਦੇ ਵਿੱਚ ਤੁਸੀਂ ਵੱਢੇ ਗਏ ਹੋ ਤੇ ਉਸ ਖੱਡੇ ਦੇ ਸੁਰਾਖ ਉੱਤੇ ਜਿੱਥੋਂ ਤੁਸੀਂ ਖੋਦੇ ਗਏ ਹੋ, ਯਕੀਨਨ ਖੁਦਾਵੰਦ ਸਿਯੋਨ ਨੂੰ ਤਸੱਲੀ ਦੇਵੇਗਾ। ਉਹ ਉਹਦੇ ਸਾਰੇ ਵੈਰਾਨਿਆਂ ਦੀ ਦਿਲਦਾਰੀ ਕਰੇਗਾ। ਉਹ ਉਹਦਾ ਬੀਆਬਾਨ ਅਦਨ ਵਾਂਗਰ ਤੇ ਉਹਦਾ ਸਹਿਰਾ ਖੁਦਾਵੰਦ ਦੇ ਬਾਗ ਵਾਂਗਰ ਬਣਾਵੇਗਾ। ਖੁਸ਼ੀ ਤੇ ਸ਼ਾਦਮਾਨੀ ਉਹਦੇ ਵਿੱਚ ਪਾਈ ਜਾਵੇਗੀ। ਸ਼ੁਕਰਗੁਜ਼ਾਰੀ ਤੇ ਗਾਨ ਦੀ ਆਵਾਜ਼ ਉਹਦੇ ਵਿੱਚ ਹੋਵੇਗੀ। ਮੇਰੇ ਵੱਲ ਤਵੱਜੋ ਕਰੋ ਐ ਮੇਰੇ ਲੋਕੋ, ਮੇਰੇ ਵੱਲ ਆਪਣੇ ਕੰਨ ਲਾ ਐ ਮੇਰੀ ਉਮਤ, ਕਿਉਂ ਜੇ ਸ਼ਰੀਅਤ ਮੇਰੇ ਤੋਂ ਸਾਦਰ ਹੋਵੇਗੀ ਤੇ ਮੈਂ ਆਪਣੇ ਅਦਲ ਨੂੰ ਲੋਕਾਂ ਦੀ ਲੋ ਬਣਾਵਾਂਗਾ। ਮੇਰੀ ਸਦਾਕਤ ਨੇੜੇ ਹੈ, ਮੇਰੀ ਮੁਕਤੀ ਜ਼ਾਹਰ ਹੈ ਤੇ ਮੇਰੀਆਂ ਬਾਹਾਂ ਲੋਕਾਂ ਉੱਤੇ ਹੁਕਮਰਾਨੀ ਕਰਨਗੀਆਂ। ਜਜ਼ੀਰੇ ਮੇਰੀ ਉਡੀਕ ਕਰਨਗੇ ਤੇ ਮੇਰੀ ਬਾਂਹ ਉੱਤੇ ਉਹਨਾਂ ਦਾ ਭਰੋਸਾ ਹੋਵੇਗਾ। ਇਸ ਲਈ ਉਹ ਜਿਨ੍ਹਾਂ ਨੂੰ ਖੁਦਾਵੰਦ ਨੇ ਮਖਲਸੀ ਦਿੱਤੀ ਪਰਤਣਗੇ ਤੇ ਗਾਉਂਦੇ ਹੋਏ ਸਿਯੋਨ ਵਿੱਚ ਆਉਣਗੇ ਤੇ ਹਮੇਸ਼ਾ ਦਾ ਸਰੂਰ ਉਹਨਾਂ ਦੇ ਸਿਰ ਉੱਤੇ ਹੋਵੇਗਾ। ਉਹ ਖੁਸ਼ੀ ਤੇ ਸ਼ਾਦਮਾਨੀ ਹਾਸਲ ਕਰਨਗੇ ਤੇ ਗਮ ਤੇ ਦੁੱਖ ਮੁੱਕ ਜਾਣਗੇ। ਤੁਹਾਨੂੰ ਤਸੱਲੀ ਦੇਣ ਵਾਲਾ ਮੈਂ ਹੀ ਹਾਂ। ਮੱਤੀ। ਤੇ ਯਿਸੂ ਸਾਰੇ ਪਿੰਡਾਂ ਤੇ ਸ਼ਹਿਰਾਂ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਤੇ ਵੇਖੋ ਉੱਥੇ ਇੱਕ ਬੰਦਾ ਸੀ ਜਿਹਦਾ ਇੱਕ ਹੱਥ ਸੁੱਕਿਆ ਹੋਇਆ ਸੀ। ਉਹਨਾਂ ਨੇ ਉਹਦੇ ਉੱਤੇ ਇਲਜ਼ਾਮ ਲਾਉਣ ਦੇ ਇਰਾਦੇ ਨਾਲ ਪੁੱਛਿਆ ਭਈ ਕੀ ਸਬਤ ਦੇ ਦਿਨ ਸ਼ਿਫਾ ਦੇਣਾ ਜਾਇਜ਼ ਏ। ਉਹਨੇ ਉਹਨਾਂ ਨੂੰ ਆਖਿਆ ਭਈ ਅਜਿਹਾ ਕੌਣ ਏ ਜਿਹਦੀ ਇੱਕ ਭੇਡ ਹੋਵੇ ਤੇ ਉਹ ਸਬਤ ਦੇ ਦਿਨ ਖੱਡੇ ਵਿੱਚ ਡਿੱਗ ਪਵੇ ਤੇ ਉਹ ਉਹਨੂੰ ਫੜ ਕੇ ਨਾ ਕੱਢੇ। ਇਸ ਲਈ ਬੰਦੇ ਦੀ ਕਦਰ ਤੇ ਭੇਡ ਤੋਂ ਕਿਤੇ ਬਹੁਤੀ ਏ। ਇਸੇ ਲਈ ਸਬਤ ਦੇ ਦਿਨ ਨੇਕੀ ਕਰਨਾ ਜਾਇਜ਼ ਏ। ਤਦ ਉਹਨੇ ਉਸ ਬੰਦੇ ਨੂੰ ਆਖਿਆ ਭਈ ਆਪਣਾ ਹੱਥ ਵਧਾ। ਉਹਨੇ ਵਧਾਇਆ ਤੇ ਉਹ ਦੂਜੇ ਹੱਥ ਵਾਂਗਰ ਚੰਗਾ ਹੋ ਗਿਆ। ਇਹਦੇ ਤੇ ਫਰੀਸੀਆਂ ਨੇ ਬਾਹਰ ਜਾ ਕੇ ਉਹਦੇ ਖਿਲਾਫ ਸਲਾਹ ਕੀਤੀ ਭਈ ਉਹਨੂੰ ਕਿਵੇਂ ਹਲਾਕ ਕਰੀਏ। ਯਿਸੂ ਇਹ ਪਤਾ ਕਰਕੇ ਉੱਥੋਂ ਟੁਰ ਗਿਆ ਤੇ ਬਹੁਤ ਸਾਰੇ ਲੋਕੀ ਉਹਦੇ ਮਗਰ ਟੁਰ ਪਏ ਤੇ ਉਹਨੇ ਸਾਰਿਆਂ ਨੂੰ ਚੰਗਾ ਕਰ ਦਿੱਤਾ ਤੇ ਉਹਨਾਂ ਨੂੰ ਤਾਕੀਦ ਕੀਤੀ ਭਈ ਮੇਰਾ ਨਾ ਦੱਸਿਓ, ਤਾਂ ਜੋ ਯਸਾਇਆ ਦੇ ਰਾਹੀਂ ਜੋ ਕੁਝ ਆਖਿਆ ਗਿਆ ਸੀ ਉਹ ਪੂਰਾ ਹੋਵੇ। ਭਈ ਵੇਖੋ ਇਹ ਮੇਰਾ ਖਾਦਮ ਏ ਜਿਹਨੂੰ ਮੈਂ ਚੁਣਿਆ, ਮੇਰਾ ਪਿਆਰਾ ਜਿਹਦੇ ਤੋਂ ਮੇਰਾ ਜੀ ਖੁਸ਼ ਏ। ਮੈਂ ਆਪਣਾ ਰੂਹ ਉਹਦੇ ਉੱਤੇ ਪਾਵਾਂਗਾ ਤੇ ਇਹ ਗੈਰ ਕੌਮਾਂ ਨੂੰ ਇਨਸਾਫ ਦੀ ਖਬਰ ਦੇਵੇਗਾ। ਇਹ ਨਾ ਝਗੜਾ ਕਰੇਗਾ, ਨਾ ਸ਼ੋਰ ਤੇ ਨਾ ਬਾਜ਼ਾਰਾਂ ਵਿੱਚ ਇਹਦੀ ਕੋਈ ਆਵਾਜ਼ ਸੁਣੇਗਾ। ਇਹ ਕੁਚਲੇ ਹੋਏ ਸਰਕੰਡੇ ਨੂੰ ਨਾ ਤੋੜੇਗਾ
ਤੇ ਧੂਆਂ ਉੱਠਦੇ ਹੋਏ ਸਨ ਨੂੰ ਨਾ ਬੁਝਾਵੇਗਾ, ਜਦ ਤਿਕਰ ਪਈ ਇਨਸਾਫ ਦੀ ਫਤਹ ਨਾ ਕਰਾਏ, ਤੇ ਇਹਦੇ ਨਾਂ ਤੋਂ ਗੈਰ ਕੌਮਾਂ ਆਸ ਰੱਖਣਗੀਆਂ। ਉਸ ਵੇਲੇ ਲੋਕੀ ਉਹਦੇ ਕੋਲ ਇੱਕ ਅੰਨੇ ਗੂੰਗੇ ਨੂੰ ਲਿਆਏ, ਜਿਹਦੇ ਵਿੱਚ ਬਦਰੂ ਸੀ। ਉਹਨੇ ਉਹਨੂੰ ਚੰਗਾ ਕਰ ਦਿੱਤਾ। ਇਸ ਤਰ੍ਹਾਂ ਗੂੰਗਾ ਬੋਲਣ ਤੇ ਵੇਖਣ ਲੱਗ ਗਿਆ, ਤੇ ਸਾਰਾ ਜੱਥਾ ਹੈਰਾਨ ਹੋ ਕੇ ਆਖਣ ਲੱਗਿਆ ਭਈ ਇਹ ਦਾਊਦ ਦਾ ਪੁੱਤਰ ਏ। ਮੱਤੀ। ਤੇ ਜਦ ਉਹ ਹੈਕਲ ਵਿੱਚ ਆ ਕੇ ਤਾਲੀਮ ਦੇ ਰਿਹਾ ਸੀ, ਤੇ ਸਰਦਾਰ ਕਾਹਨਾ ਤੇ ਕੌਮ ਦਿਆਂ ਬਜ਼ੁਰਗਾਂ ਨੇ ਉਹਦੇ ਕੋਲ ਆ ਕੇ ਆਖਿਆ ਵੀ ਤੂੰ ਇਹਨਾਂ ਕੰਮਾਂ ਨੂੰ ਕਿਸ ਇਖਤਿਆਰ ਨਾਲ ਕਰਦਾ ਏਂ, ਤੇ ਤੈਨੂੰ ਇਹ ਇਖਤਿਆਰ ਕਿਹਨੇ ਦਿੱਤਾ? ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ ਵੀ ਮੈਂ ਵੀ ਤੁਹਾਨੂੰ ਇੱਕ ਗੱਲ ਪੁੱਛਦਾ ਵਾਂ, ਜੇ ਤੁਸੀਂ ਉਹ ਮੈਨੂੰ ਦੱਸੋਗੇ ਤੇ ਮੈਂ ਵੀ ਦੱਸਾਂਗਾ ਵੀ ਇਹਨਾਂ ਕੰਮਾਂ ਨੂੰ ਕਿਸ ਇਖਤਿਆਰ ਨਾਲ ਕਰਦਾ ਵਾਂ। ਯੂਹੰਨਾ ਦਾ ਬਪਤਿਸਮਾ ਕਿੱਥੋਂ ਸੀ? ਅਸਮਾਨ ਵੱਲੋਂ ਸੀ ਜਾਂ ਇਨਸਾਨ ਵੱਲੋਂ? ਉਹ ਆਪਸ ਵਿੱਚ ਸਲਾਹ ਕਰਨ ਲੱਗੇ ਭਈ ਜੇ ਅਸੀਂ ਆਖੀਏ ਭਈ ਅਸਮਾਨ ਵੱਲੋਂ ਸੀ, ਤੇ ਉਹ ਸਾਨੂੰ ਆਖੇਗਾ ਭਈ ਫਿਰ ਤੁਸੀਂ ਉਹਦਾ ਯਕੀਨ ਕਿਉਂ ਨਾ ਕੀਤਾ, ਤੇ ਜੇ ਆਖੀਏ ਭਈ ਇਨਸਾਨ ਵੱਲੋਂ ਸੀ, ਤੇ ਸਾਨੂੰ ਆਵਾਮ ਦਾ ਡਰ ਏ, ਕਿਉਂ ਜੇ ਸਾਰੇ ਯੂਹੰਨਾ ਨੂੰ ਨਬੀ ਮੰਨਦੇ ਨੇ। ਇਸ ਲਈ ਉਹਨਾਂ ਨੇ ਯਿਸੂ ਨੂੰ ਜਵਾਬ ਵਿੱਚ ਆਖਿਆ ਭਈ ਸਾਨੂੰ ਨਹੀਂ ਪਤਾ। ਉਹਨੇ ਉਹਨਾਂ ਨੂੰ ਆਖਿਆ ਫਿਰ ਮੈਂ ਵੀ ਤੁਹਾਨੂੰ ਨਹੀਂ ਦੱਸਦਾ ਭਈ ਇਹਨਾਂ ਕੰਮਾਂ ਨੂੰ ਕਿਸ ਇਖਤਿਆਰ ਨਾਲ ਕਰਦਾ ਵਾਂ। ਯਸਾਇਆ। ਉੱਠ ਮੁਨੱਵਰ ਹੋ, ਕਿਉਂ ਜੇ ਤੇਰੀ ਲੋਅ ਆ ਗਈ ਏ, ਤੇ ਰੱਬ ਦਾ ਜਲਾਲ ਤੇਰੇ ਉੱਤੇ ਜ਼ਾਹਰ ਹੋਇਆ। ਕਿਉਂ ਜੇ ਵੇਖ ਹਨੇਰਾ ਧਰਤੀ ਉੱਤੇ ਛਾ ਜਾਵੇਗਾ, ਤੇ ਤੀਰਗੀ ਉਮਤਾਂ ਉੱਤੇ, ਪਰ ਰੱਬ ਤੇਰੇ ਉੱਤੇ ਤਾਲੇ ਹੋਵੇਗਾ, ਤੇ ਉਹਦਾ ਜਲਾਲ ਤੇਰੇ ਉੱਤੇ ਨਮਾਇਆ ਹੋਵੇਗਾ। ਤੇ ਕੌਮਾਂ ਤੇਰੀ ਲੋਅ ਵੱਲ ਆਉਣਗੀਆਂ, ਤੇ ਬਾਦਸ਼ਾਹ ਤੇਰੇ ਤਲੂਦ ਦੀ ਲੋਅ ਵਿੱਚ ਚੱਲਣਗੇ। ਫਿਰ ਤੇਰੇ ਮੁਲਕ ਵਿੱਚ ਜ਼ੁਲਮ ਦਾ ਜ਼ਿਕਰ ਨਾ ਹੋਵੇਗਾ, ਤੇ ਨਾ ਤੇਰੀਆਂ ਹੱਦਾਂ ਦੇ ਅੰਦਰ ਖਰਾਬੀ ਜਾਂ ਬਰਬਾਦੀ ਦਾ, ਬਲਕਿ ਤੂੰ ਆਪਣੀਆਂ ਕੰਧਾਂ ਦਾ ਨਾਮ ਮੁਕਤੀ ਤੇ ਆਪਣੇ ਫਾਟਕਾਂ ਦਾ ਨਾਂ ਹਮਦ ਰੱਖੇਂਗੀ। ਫਿਰ ਤੇਰੀ ਲੋਅ ਨਾ ਦਿਨ ਨੂੰ ਸੂਰਜ ਦੇ ਨਾਲ ਹੋਵੇਗੀ, ਨਾ ਚੰਨ ਦੇ ਚਮਕਣ ਨਾਲ, ਬਲਕਿ ਖੁਦਾਵੰਦ ਤੇਰਾ ਅਬਦੀ ਨੂਰ ਤੇ ਤੇਰਾ ਰੱਬ ਤੇਰਾ ਜਲਾਲ ਹੋਵੇਗਾ। ਇਫਸੀਓਂ। ਕਿਉਂ ਜੇ ਤੁਸੀਂ ਪਹਿਲਾਂ ਹਨੇਰਾ ਸੀ, ਪਰ ਹੁਣ ਖੁਦਾਵੰਦ ਵਿੱਚ ਲੋਅ ਹੋ। ਇਸ ਲਈ ਲੋਅ ਦੇ ਫਰਜ਼ੰਦਾਂ ਵਾਂਗਰ ਟੁਰੋ, ਤੇ ਤਜਰਬੇ ਨਾਲ ਪਤਾ ਕਰਦੇ ਰਹੋ ਵੀ ਖੁਦਾਵੰਦ ਨੂੰ ਕੀ ਪਸੰਦ ਏ। ਤੇ ਜਿਨ੍ਹਾਂ ਸ਼ੈਵਾਂ ਉੱਤੇ ਮੁਲਾਮਤ ਹੁੰਦੀ ਏ, ਉਹ ਸਾਰੀਆਂ ਨੂਰ ਵੱਲੋਂ ਜ਼ਾਹਰ ਹੁੰਦੀਆਂ ਨੇ, ਕਿਉਂ ਜੇ ਜੋ ਕੁਝ ਜ਼ਾਹਰ ਕੀਤਾ ਜਾਂਦਾ ਏ ਉਹ ਚਮਕ ਜਾਂਦਾ ਏ। ਇਸ ਲਈ ਉਹ ਆਖਦਾ ਏ, ਐ ਸੌਣ ਵਾਲੇ ਜਾਗ ਤੇ ਮੁਰਦਿਆਂ ਵਿੱਚੋਂ ਜੀ ਉੱਠ, ਤੇ ਮਸੀਹ ਦਾ ਨੂਰ ਤੇਰੇ ਉੱਤੇ ਚਮਕੇਗਾ। ਯੂਹੰਨਾ। ਮੈਂ ਤੁਹਾਨੂੰ ਹੋਰ ਵੀ ਗੱਲਾਂ ਆਖਣੀਆਂ ਨੇ, ਪਰ ਹੁਣ ਤੁਸੀਂ ਉਹ ਬਰਦਾਸ਼ਤ ਨਹੀਂ ਕਰ ਸਕਦੇ। ਪਰ ਜਦ ਉਹ ਯਾਨੀ ਸੱਚਾਈ ਦਾ ਰੂਹ ਆਵੇਗਾ, ਤੇ ਤੁਹਾਨੂੰ ਸਾਰੀ ਸੱਚਾਈ ਦੀ ਰਾਹ ਵਿਖਾਵੇਗਾ। ਇਸ ਲਈ ਕਿ ਉਹ ਆਪਣੇ ਵੱਲੋਂ ਨਾ ਆਖੇਗਾ, ਪਰ ਜੋ ਕੁਝ ਸੁਣੇਗਾ ਉਹੀ ਆਖੇਗਾ, ਤੇ ਤੁਹਾਨੂੰ ਆਉਣ ਵਾਲੇ ਵੇਲਿਆਂ ਦੀ ਖਬਰਾਂ ਦੇਵੇਗਾ। ਉਹ ਮੇਰਾ ਜਲਾਲ ਜ਼ਾਹਰ ਕਰੇਗਾ, ਇਸ ਲਈ ਕਿ ਮੈਥੋਂ ਹੀ ਲੈ ਕੇ ਤੁਹਾਨੂੰ ਖਬਰਾਂ ਦੇਵੇਗਾ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਉਹਨਾਂ ਲਈ ਜਿਹੜੇ ਕਾਇਮ ਰਹਿਣ ਵਾਲੇ ਲਾਮਤਨਾਹੀ ਵੱਲ ਝੁਕਾਅ ਰੱਖਦੇ ਨੇ, ਅੱਜ ਬਹੁਤ ਵੱਡੀਆਂ ਬਰਕਤਾਂ ਨੇ। ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਨੇ ਯਿਸੂ ਨੂੰ ਪਾਪ, ਬਿਮਾਰੀ ਤੇ ਮੌਤ ਉੱਤੇ ਇਖਤਿਆਰ ਦਿੱਤਾ। ਉਹਦਾ ਮਕਸਦ ਅਸਮਾਨੀ ਹਸਤੀ ਦੀ ਸਾਇੰਸ ਨੂੰ ਜ਼ਾਹਰ ਕਰਨਾ ਸੀ, ਤਾਂ ਜੋ ਇਹਨੂੰ ਸਾਬਤ ਕਰੇ ਜੋ ਰੱਬ ਏ ਤੇ ਜੋ ਉਹ ਇਨਸਾਨ ਲਈ ਕਰਦਾ ਏ। ਸੁੱਕੇ ਹੱਥ ਦਾ ਦੁੱਖ ਸਹਿਣ ਵਾਲੇ ਨੂੰ ਉਹਨੇ ਆਖਿਆ, ਆਪਣਾ ਹੱਥ ਵਧਾ, ਤੇ ਉਹ ਦੂਜੇ ਹੱਥ ਵਾਂਗਰ ਠੀਕ ਹੋ ਗਿਆ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਭਈ ਹਯਾਤੀ ਰੱਬ ਏ, ਤੇ ਇਹ ਭਈ ਰੱਬ ਕਾਦਰ ਮੁਤਲਕ ਏ। ਕ੍ਰਿਸਚਨ ਸਾਇੰਸ ਨੂੰ ਨਾ ਸਮਝਦਿਆਂ ਹੋਏ ਆਮ ਤੌਰ ਤੇ ਬਿਮਾਰ ਇਹਦੇ ਉੱਤੇ ਘੱਟ ਈਮਾਨ ਰੱਖਦੇ ਨੇ, ਜਦੋਂ ਤੀਕਰ ਵੀ ਉਹ ਇਹਦੇ ਚੰਗੇ ਫਾਇਦੇ ਨੂੰ ਮਹਿਸੂਸ ਨਹੀਂ ਕਰ ਲੈਂਦੇ। ਇਹਦੇ ਤੋਂ ਜ਼ਾਹਰ ਹੁੰਦਾ ਏ ਭਈ ਈਮਾਨ ਅਜਿਹੇ ਮਾਮਲਿਆਂ ਵਿੱਚ ਮਨਫੀ ਨਹੀਂ ਏ। ਬਿਮਾਰ ਲੋਕ ਲਾਸ਼ਾਉਰੀ ਤੌਰ ਤੇ ਤਕਲੀਫਾਂ ਦੀ ਮੁਖਾਲਫਤ ਦੀ ਬਜਾਏ ਇਹਨਾਂ ਉੱਤੇ ਬਹਿਸ ਕਰ ਰਹੇ ਹੁੰਦੇ ਨੇ। ਉਹ ਇਹਦੀ ਅਸਲੀਅਤ ਨੂੰ ਮੰਨਦੇ ਨੇ, ਜਦਕਿ ਉਹਨਾਂ ਨੂੰ ਇਹਦੇ ਤੋਂ ਇਨਕਾਰ ਕਰਨਾ ਚਾਹੀਦਾ ਏ। ਉਹਨਾਂ ਨੂੰ ਝੂਠੀਆਂ ਹਿੱਸਾਂ ਦੀ ਗਵਾਹੀ ਦੇ ਉਲਟ ਇਲਤਜਾ ਕਰਨੀ ਚਾਹੀਦੀ ਏ,
ਤੇ ਇਨਸਾਨ ਦੀ ਲਾਫਾਨੀਅਤ ਤੇ ਰੱਬ ਦੀ ਅਬਦੀ ਸ਼ਕਲ ਨੂੰ ਕਾਇਮ ਰੱਖਣਾ ਚਾਹੀਦਾ ਹੈ। ਇੱਕ ਵੱਡੇ ਨਮੂਨੇ ਵਾਂਗਰ ਰੂਹ ਨੂੰ ਬਦਨੀ ਹਿੱਸਾਨੀਆਂ ਝੂਠੀਆਂ ਗਵਾਹੀਆਂ ਉੱਤੇ ਹਕੂਮਤ ਕਰਨ ਤੇ ਬਿਮਾਰੀ ਤੇ ਫਾਨੀਅਤ ਉੱਤੇ ਦਾਅਵਿਆਂ ਨੂੰ ਜਤਾਉਣ ਲਈ ਆਜ਼ਾਦ ਕਰਦਿਆਂ ਹੋਏ ਸ਼ਿਫਾ ਦੇਣ ਵਾਲੇ ਨੂੰ ਬਿਮਾਰੀ ਦੇ ਨਾਲ ਗੱਲ ਕਰਨੀ ਚਾਹੀਦੀ ਏ, ਕਿਉਂ ਜੇ ਉਹਨੂੰ ਉਹਦੇ ਉੱਤੇ ਇਖਤਿਆਰ ਹਾਸਲ ਏ। ਇਹ ਅਸੂਲ ਬਿਮਾਰੀ ਤੇ ਪਾਪ ਨੂੰ ਸ਼ਿਫਾ ਦਿੰਦਾ ਏ। ਜਦੋਂ ਇਲਾਹੀ ਸਾਇੰਸ ਨਫਸਾਨੀ ਸੋਚ ਦੇ ਈਮਾਨ ਉੱਤੇ ਤੇ ਇਸ ਈਮਾਨ ਉੱਤੇ ਕਾਬੂ ਪਾ ਲੈਂਦੀ ਏ ਭਈ ਰੱਬ ਉੱਤੇ ਯਕੀਨ ਪਾਪ ਤੇ ਮਾਦੀ ਸ਼ਫਾਈਆ ਤਰੀਕਿਆਂ ਉੱਤੇ ਯਕੀਨ ਨੂੰ ਬਰਬਾਦ ਕਰ ਦਿੰਦਾ ਏ ਤੇ ਪਾਪ, ਬਿਮਾਰੀ ਤੇ ਮੌਤ ਗਾਇਬ ਹੋ ਜਾਣਗੇ। ਕੀ ਇਸ ਗੱਲ ਤੋਂ ਇਨਕਾਰ ਕੀਤਾ ਜਾ ਸਕਦਾ ਹੈ ਭਈ ਇੱਕ ਅਜਿਹਾ ਨਿਜ਼ਾਮ ਜਿਹੜਾ ਸੀਫਿਆਂ ਦੇ ਮੁਤਾਬਕ ਕੰਮ ਕਰਦਾ ਏ ਉਹ ਇਲਹਾਮੀ ਇਖਤਿਆਰ ਰੱਖਦਾ ਏ? ਕ੍ਰਿਸਚਨ ਸਾਇੰਸ ਪਾਪੀ ਨੂੰ ਜਗਾਉਂਦੀ ਏ, ਕਾਫਰ ਨੂੰ ਸਿੱਧਿਆਂ ਕਰਦੀ ਏ ਤੇ ਬੇਬਸ ਮਜ਼ਦੂਰ ਨੂੰ ਪੀੜ ਦੇ ਬਿਸਤਰੇ ਤੋਂ ਚੁੱਕਦੀ ਏ। ਇਹ ਬੋਲੇ ਨੂੰ ਸੱਚਾਈ ਦੀਆਂ ਗੱਲਾਂ ਸੁਣਾਉਂਦੀ ਏ ਤੇ ਉਹ ਖੁਸ਼ੀ ਨਾਲ ਜਵਾਬ ਦਿੰਦੇ ਨੇ। ਇਹ ਬੋਲੇ ਦੇ ਸੁਣਨ, ਲੰਗੜੇ ਦੇ ਟੁਰਨ ਤੇ ਅੰਨੇ ਦੇ ਵੇਖਣ ਦੀ ਵਜ੍ਹਾ ਬਣਦੀ ਏ। ਫਾਨੀ ਸੋਚ ਨੂੰ ਨਾਫਜ਼ ਕਰਨ ਉੱਤੇ ਘੱਟ ਗੌਰ ਕਰੀਏ ਤੇ ਤੁਸੀਂ ਛੇਤੀ ਨਾਲ ਹੀ ਇਨਸਾਨ ਨੂੰ ਰੱਬ ਦੀ ਦਿੱਤੀ ਹੋਈ ਹੁਕੂਮਤ ਵਿੱਚ ਹੋਵੋਗੇ। ਇਹ ਜ਼ਰੂਰੀ ਏ ਕਿ ਤੁਸੀਂ ਸਿਹਤ ਦੇ ਬਾਰੇ ਇਨਸਾਨਾਂ ਦੇ ਖਿਆਲਾਂ ਵਿੱਚੋਂ ਬਾਹਰ ਨਿਕਲਣ ਦੀ ਰਾਹ ਨੂੰ ਸਮਝੋ, ਨਹੀਂ ਤੇ ਤੁਸੀਂ ਕਦੀ ਇਹ ਈਮਾਨ ਨਹੀਂ ਰੱਖ ਸਕੋਗੇ ਕਿ ਤੁਸੀਂ ਬਿਮਾਰੀ ਤੋਂ ਆਜ਼ਾਦ ਹੋ। ਇਨਸਾਨ ਦੀ ਹਮਾਹੰਗੀ ਤੇ ਲਾਮਹਿਦੂਦੀਅਤ ਤੀਕਰ ਇਹ ਸਮਝੇ ਬਗੈਰ ਨਹੀਂ ਅਪੜਿਆ ਜਾ ਸਕਦਾ ਕਿ ਸਿਆਣ ਮਾਦੇ ਵਿੱਚ ਨਹੀਂ ਏ। ਆਓ ਬਿਮਾਰੀ ਨੂੰ ਗੈਰ ਕਾਨੂੰਨੀ ਹੋਣ ਦੇ ਪਾਰੋਂ ਬਾਹਰ ਕੱਢੀਏ ਤੇ ਹਮੇਸ਼ਾ ਦੀ ਹਮਾਹੰਗੀ ਯਾਨੀ ਰੱਬ ਦੀ ਸ਼ਰੀਅਤ ਦੀ ਹੁਕਮਰਾਨੀ ਦੇ ਰਾਹੀਂ ਕਾਇਮ ਰਹੀਏ। ਇਹ ਇਨਸਾਨ ਦਾ ਇਖਲਾਕੀ ਹੱਕ ਏ ਭਈ ਕਿਸੇ ਗੈਰ ਮੁਨਸਫਾਨਾ ਹੁਕਮ ਨੂੰ ਮਨਸੂਖ ਕਰੇ, ਅਜਿਹਾ ਹੁਕਮ ਜਿਹੜਾ ਇਲਾਹੀ ਇਖਤਿਆਰ ਵੱਲੋਂ ਕਦੀ ਲਾਗੂ ਨਹੀਂ ਕੀਤਾ ਗਿਆ। ਰੱਬ ਦੇ ਆਲਾ ਤਰੀਨ ਨੁਮਾਇੰਦੇ ਨੇ ਇਲਾਹੀ ਅਸੂਲ ਦੀ ਅਕਾਸੀ ਲਈ ਇਨਸਾਨੀ ਕਾਬਲੀਅਤ ਦੇ ਬਾਰੇ ਗੱਲਾਂ ਕਰਦਿਆਂ ਹੋਏ ਆਪਣੇ ਚੇਲਿਆਂ ਨੂੰ ਪੇਸ਼ਨਗੋਈ ਦੇ ਤੌਰ ਤੇ ਨਾ ਸਿਰਫ ਆਪਣੇ ਦੌਰ ਬਲਕਿ ਹਰ ਦੌਰ ਲਈ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ ਤੇ ਈਮਾਨ ਲਿਆਉਣ ਵਾਲਿਆਂ ਦੇ ਵਿਚਾਲੇ ਇਹ ਮੁਅਜਜ਼ੇ ਹੋਣਗੇ। ਯਿਸੂ ਦਾ ਵਾਅਦਾ ਦਾਇਮੀ ਏ। ਜੇ ਇਹ ਬਸ ਉਹਦੇ ਕਰੀਬੀ ਚੇਲਿਆਂ ਵਾਸਤੇ ਹੀ ਹੁੰਦਾ ਤੇ ਕਲਾਮ ਦਾ ਇਹ ਹਵਾਲਾ ਤੁਸੀਂ ਲਿਖਦਾ ਨਾ ਪਈ ਉਹ। ਉਹਦੀ ਹਯਾਤੀ ਦੇ ਵੱਡੇ ਕੰਮ ਦਾ ਮਕਸਦ ਵੇਲੇ ਤੋਂ ਬਹੁਤੀ ਵਸਅਤ ਰੱਖਦਾ ਏ ਤੇ ਇਹਦੇ ਵਿੱਚ ਪੂਰੇ ਸੰਸਾਰ ਦੀ ਇਨਸਾਨੀਅਤ ਸ਼ਾਮਲ ਹੁੰਦੀ ਏ। ਇਹਦਾ ਅਸੂਲ ਲਾਮਤਨਾਹੀ ਏ ਜਿਹੜਾ ਖਾਸ ਮੁੱਦਤ ਤੋਂ ਜਾਂ ਮਹਿਦੂਦ ਪੈਰਵੀ ਤੋਂ ਅੱਗੇ ਹੈ। ਜਿਵੇਂ ਜਿਵੇਂ ਵੇਲਾ ਲੰਘਦਾ ਏ ਖਾਲਸ ਮਸੀਹਤ ਦੇ ਸ਼ਫਾ ਵਾਲੇ ਅੰਸਰਾਂ ਦੇ ਨਾਲ ਇਨਸਾਫ ਨਾਲ ਨਿਬੜਨਾ ਪਵੇਗਾ। ਉਹਨਾਂ ਨੂੰ ਹੱਲ ਕੀਤਾ ਤੇ ਸਿਖਾਇਆ ਜਾਵੇਗਾ ਤੇ ਉਹ ਪੂਰੇ ਸੰਸਾਰ ਦੀ ਚੰਗਿਆਈ ਦੀ ਸਾਰੀ ਸ਼ਾਨ ਸ਼ੌਕਤ ਵਿੱਚ ਚਮਕਣਗੇ। ਥੋੜਾ ਜਿਹਾ ਖਮੀਰ ਪੂਰੇ ਗੁੰਨੇ ਹੋਏ ਆਟੇ ਨੂੰ ਖਮੀਰ ਬਣਾ ਦਿੰਦਾ ਏ। ਕ੍ਰਿਸਚਨ ਸਾਇੰਸ ਦੀ ਜ਼ਰਾ ਜਿਹੀ ਸਿਆਣ ਜੋ ਕੁਝ ਮੈਂ ਇਹਦੇ ਬਾਰੇ ਆਖਦਾ ਵਾਂ ਉਹਦੀ ਸੱਚਾਈ ਨੂੰ ਸਾਬਤ ਕਰਦੀ ਏ, ਕਿਉਂ ਜੇ ਤੁਸੀਂ ਨਾ ਤੇ ਪਾਣੀ ਉੱਤੇ ਚੱਲ ਸਕਦੇ ਹੋ ਤੇ ਨਾ ਹੀ ਮੁਰਦਿਆਂ ਨੂੰ ਜ਼ਿੰਦਾ ਕਰ ਸਕਦੇ ਹੋ। ਇਸ ਲਈ ਤੁਹਾਨੂੰ ਇਲਾਹੀ ਇਲਮ ਦੀ ਵੱਡੀ ਤਾਕਤ ਉੱਤੇ ਸ਼ੱਕ ਕਰਨ ਦਾ ਕੋਈ ਹੱਕ ਨਹੀਂ। ਸ਼ੁਕਰ ਏ ਭਈ ਯਿਸੂ ਜਿਹੜਾ ਹਕੀਕੀ ਇਲਮ ਦਾ ਨਮੂਨਾ ਸੀ, ਉਹਨਾਂ ਨੇ ਇਹ ਕੰਮ ਕੀਤੇ ਤੇ ਸਾਡੇ ਲਈ ਆਪਣੀ ਮਿਸਾਲ ਛੱਡ ਗਏ। ਸਾਇੰਸ ਵਿੱਚ ਅਸੀਂ ਬਸ ਉਸ ਸ਼ੈ ਨੂੰ ਵਰਤਦੇ ਹਾਂ ਜਿਹਨੂੰ ਸਮਝਿਆ ਜਾ ਸਕੇ। ਸਾਨੂੰ ਸਾਡੇ ਈਮਾਨ ਨੂੰ ਅਮਲ ਨਾਲ ਸਾਬਤ ਕਰਨਾ ਚਾਹੀਦਾ ਏ। ਯਿਸੂ ਨੇ ਇਹਦੀ ਪੇਸ਼ਬੀਨੀ ਕੀਤੀ ਕਿ ਕ੍ਰਿਸਚਨ ਸਾਇੰਸ ਸਮਝੇ ਜਾਣ ਤੋਂ ਪਹਿਲਾਂ ਕੈਸੀ ਪਜ਼ੀਰਾਈ ਪਾਵੇਗੀ, ਪਰ ਇਸ ਵੇਲੇ ਤੋਂ ਪਹਿਲਾਂ ਦੇ ਇਲਮ ਨੇ ਉਹਦੀ ਰਾਹ ਵਿੱਚ ਰੁਕਾਵਟ ਖੜੀ ਨਾ ਕੀਤੀ। ਉਹਨੇ ਰੱਬ ਦਾ ਮਕਸਦ ਪੂਰਾ ਕੀਤਾ ਤੇ ਫਿਰ ਬਾਪ ਦੇ ਸੱਜੇ ਹੱਥ ਜਾ ਬੈਠਿਆ। ਸਾਡੇ ਮਾਲਕ ਨੇ ਬਿਮਾਰ ਨੂੰ ਸ਼ਿਫਾ ਦਿੱਤੀ, ਮਸੀਹੀ ਸ਼ਿਫਾ ਦੀ ਮਸ਼ਕ ਕੀਤੀ ਤੇ ਆਪਣੇ ਤਾਲਬ ਇਲਮਾਂ ਨੂੰ ਇਹਦੇ ਇਲਾਹੀ ਅਸੂਲ ਦੀਆਂ ਅਮੂਮੀਆਂ ਸਿਖਾਈਆਂ, ਪਰ ਉਹਨੇ ਸ਼ਿਫਾ ਦੇ ਇਸ ਅਸੂਲ ਨੂੰ ਜ਼ਾਹਰ ਕਰਨ ਤੇ ਬਿਮਾਰੀ ਤੋਂ ਬਚੇ ਰਹਿਣ ਲਈ ਕੋਈ ਹਤਮੀ ਅਸੂਲ ਪੇਸ਼ ਨਹੀਂ ਕੀਤਾ। ਕ੍ਰਿਸਚਨ ਸਾਇੰਸ ਵਿੱਚ ਇਹ ਅਸੂਲ ਦਰਿਆਫਤ ਕਰਨ ਲਈ ਰੱਖਿਆ ਗਿਆ ਹੈ। ਲਖਾਰੀ ਵੱਲੋਂ ਕ੍ਰਿਸਚਨ ਸਾਇੰਸ ਦੀ ਇਸਤਲਾਹ ਦਾ ਤਾਰਫ ਦੇਣ ਦਾ ਮਕਸਦ ਇਲਾਹੀ ਸ਼ਿਫਾ ਦੇ ਸਾਇੰਸੀ ਨਿਜ਼ਾਮ ਨੂੰ ਜ਼ਾਹਰ ਕਰਨਾ ਸੀ। ਮੁਕਾਸ਼ਫਾ ਦੋ ਹਿੱਸਿਆਂ ਨਾਲ ਬਣਿਆ ਹੈ। 1
ਅਕਲੀ ਸ਼ਿਫਾ ਦੀ ਇਲਾਹੀ ਸਾਇੰਸ ਦੀ ਖੋਜ, ਯਾਨੀ ਜਿਹਦਾ ਸਾਡੇ ਮਾਲਕ ਨੇ ਵਾਅਦਾ ਕੀਤਾ, ਉਸ ਤਸੱਲੀ ਦੇਣ ਵਾਲੇ ਦੀਆਂ ਤਾਲੀਮਾਂ ਦੇ ਰਾਹੀਂ ਤੇ ਸੀਫਿਆਂ ਦੇ ਰੂਹਾਨੀ ਫਹਿਮ ਦੇ ਰਾਹੀਂ। 2 ਮੌਜੂਦਾ ਇਜ਼ਹਾਰ ਦੇ ਰਾਹੀਂ ਇਸ ਗੱਲ ਦਾ ਸਬੂਤ ਕਿ ਯਿਸੂ ਦੇ ਨਾਮ ਨਹਾਦ ਮੁਅਜਜ਼ੇ ਉਸ ਤਕਦੀਰ ਨਾਲ ਤਾਲੁਕ ਨਹੀਂ ਰੱਖਦੇ ਜਿਹੜੀ ਹੁਣ ਮੁੱਕ ਗਈ ਏ, ਬਲਕਿ ਉਹਨਾਂ ਨਾਲ ਇੱਕ ਹਮੇਸ਼ਾ ਕਾਰਗਰ ਰਹਿਣ ਵਾਲਾ ਇਲਾਹੀ ਅਸੂਲ ਜ਼ਾਹਰ ਹੋਇਆ। ਫਿਰ ਵੀ ਸ਼ਾਇਦ ਇਹ ਆਖਿਆ ਜਾਵੇਗਾ ਕਿ ਜਦ ਕ੍ਰਿਸਚਨ ਸਾਇੰਸ ਇਨਸਾਨੀਅਤ ਉੱਤੇ ਲਾਗੂ ਹੁੰਦੀ ਏ ਤੇ ਇਹ ਖਾਸ ਕਰਕੇ ਸਾਇੰਸ ਦੇ ਨਾਲ ਤਾਲੁਕ ਰੱਖਦੀ ਏ। ਕ੍ਰਿਸਚਨ ਸਾਇੰਸ ਰੱਬ ਨੂੰ ਜ਼ਾਹਰ ਕਰਦੀ ਏ, ਪਾਪ, ਬਿਮਾਰੀ ਤੇ ਮੌਤ ਦੇ ਲਿਖਾਰੀ ਦੇ ਤੌਰ ਤੇ ਨਹੀਂ, ਬਲਕਿ ਇਲਾਹੀ ਅਸੂਲ, ਵੱਡੀ ਹਸਤੀ, ਸਿਆਣ, ਬਦੀ ਤੋਂ ਪਾਕ ਦੇ ਤੌਰ ਤੇ। ਇਹ ਸਾਨੂੰ ਤਾਲੀਮ ਦਿੰਦੀ ਏ ਭਈ ਵਜੂਦੀਅਤ ਦਾ ਮਾਦਾ ਗਲਤੀ ਏ, ਨਾ ਭਈ ਅਸਲੀਅਤ ਏ, ਭਈ ਨਸਾਂ, ਦਿਮਾਗ, ਮੇਦਾ, ਫੇਫੜੇ ਤੇ ਬਾਕੀ ਸਭ ਕੁਝ ਵਿੱਚ ਮਾਦੇ ਦੇ ਤੌਰ ਤੇ ਕੋਈ ਜ਼ਹਾਨਤ, ਹਯਾਤੀ ਨਹੀਂ ਏ, ਨਾ ਹੀ ਅਹਿਸਾਸ ਏ। ਕਿਉਂ ਜੇ ਸਾਰੀ ਸੱਚਾਈ ਸਿਆਣ ਤੋਂ ਜਾਰੀ ਹੁੰਦੀ ਏ, ਇਸ ਲਈ ਉਹਦੇ ਵਿੱਚ ਜਿਸਮਾਨੀ ਸਾਇੰਸ ਨਹੀਂ ਏ, ਇਸ ਲਈ ਸੱਚਾਈ ਇਨਸਾਨ ਵੀ ਨਹੀਂ ਏ, ਤੇ ਇਹ ਮਾਦੇ ਦਾ ਕਾਨੂੰਨ ਨਹੀਂ ਏ, ਕਿਉਂ ਜੇ ਮਾਦਾ ਕਾਨੂੰਨ ਦੇਣ ਵਾਲਾ ਨਹੀਂ ਏ। ਸਾਇੰਸ ਇਲਾਹੀ ਸਿਆਣ ਦਾ ਜ਼ਹੂਰ ਏ, ਤੇ ਬਸ ਇਹ ਹੀ ਰੱਬ ਦੀ ਠੀਕ ਤਸ਼ਰੀਹ ਕਰਨ ਦੇ ਕਾਬਲ ਏ। ਇਹਦਾ ਅਸਲ ਰੂਹਾਨੀ ਏ, ਨਾ ਕਿ ਮਾਦੀ ਏ। ਇਹ ਇਲਾਹੀ ਖਿਆਲਾਂ ਦਾ ਇਜ਼ਹਾਰ ਏ, ਯਾਨੀ ਤਸੱਲੀ ਦੇਣ ਵਾਲਾ ਜਿਹੜਾ ਸੱਚਾਈ ਵੱਲ ਲੈ ਕੇ ਜਾਂਦਾ ਏ। ਜਦ ਇਨਸਾਨੀਅਤ ਇਸ ਸਾਇੰਸ ਨੂੰ ਸਮਝਦੀ ਏ ਤੇ ਇਹ ਇਨਸਾਨ ਲਈ ਹਯਾਤੀ ਦਾ ਕਾਨੂੰਨ ਬਣ ਜਾਵੇਗੀ। ਇੱਥੇ ਤੀਕਰ ਪਈ ਜਿੰਦ ਦਾ ਉੱਚਾ ਕਾਨੂੰਨ ਜਿਹੜਾ ਹਮਾਂਗੀ ਤੇ ਲਫਾਨੀਅਤ ਦੇ ਰਾਹੀਂ ਮਾਦੀ ਫਹਿਮ ਉੱਤੇ ਗਾਲਬ ਆਉਂਦਾ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਮਤਾਂ, ਸਲਾਮਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।